ਅਗਲੀ ਖਬਰ ਵੱਲ ਚਲੀਏ। ਐਲੈਕਸ ਜੋਨਸ, ਆਪਾਂ ਸਾਰਿਆਂ ਨੂੰ ਪਤਾ ਹੈ ਵੀ ਪਿਛਲੇ ਬਹੁਤ ਸਾਲਾਂ ਤੋਂ ਇਹ ਪ੍ਰਚਾਰ ਕਰਦਾ ਆ ਰਿਹਾ ਹੈ ਵੀ ਜੋ ਸੈਂਡੀ ਹੁੱਕ ਮੈਸਕਰ ਹੋਇਆ ਸੀ ਉਹ ਇੱਕ ਤਰ੍ਹਾਂ ਦੇ ਨਾਲ ਹੋਐਕ ਸੀ। ਉਹ ਕੋਈ ਅਸਲੀ ਨਹੀਂ ਸੀ, ਵੀ ਨਕਲੀ ਸੀਗਾ। ਵੀ ਐਵੇਂ ਹੀ ਬਹਾਨਾ ਬਣਾਇਆ ਗਿਆ। ਅੱਜ ਕੋਰਟ ਦੇ ਵਿੱਚ ਪੇਸ਼ੀ ਦੇ ਦੌਰਾਨ ਉਸਨੇ ਦੱਸਿਆ ਵੀ ਮੈਂ ਇਸ ਨਾਲ ਐਗਰੀ ਕਰਦਾ ਵੀ ਇਹ ਜੋ ਕਤਲੇਆਮ ਹੋਇਆ ਸੀ, ਜਿਹਦੇ ਵਿੱਚ 18 ਬੱਚੇ ਮਾਰੇ ਗਏ ਸੀ, 6 ਅਡਲਟ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਵਿੱਚ ਸਨ 2012 ਚ, ਤੇ 2 ਬੱਚਿਆਂ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਸੀ, ਵੀ ਉਹ ਬਿਲਕੁਲ ਰੀਅਲ ਸੀਗਾ। 100% ਇਹ ਰੀਅਲ ਸੀ। ਇਹ ਐਲੈਕਸ ਜੋਨਸ ਨੇ ਅੱਜ ਕੋਰਟ ਦੇ ਵਿੱਚ ਟੈਸਟੀਫਾਈ ਕੀਤਾ। ਜੀ। ਐਲੈਕਸ ਜੋਨ ਦਾ ਝੂਠ ਕਹਿੰਦੇ ਅਦਾਲਤ ਦੇ ਵਿੱਚ ਵੀ ਜਿਹੜਾ ਉਹ ਫੜਿਆ ਗਿਆ। ਇਨਫੋਵਾਰਡਸ ਦੀ ਇਸਨੇ ਇੱਕ ਕੰਟਰੋਵਰਸ਼ਲ ਵੈਬਸਾਈਟ ਜਿਹੜੀ ਉਹ ਚਲਾਈ ਸੀ, ਆਪਣੀਆਂ ਜਿਹੜੀਆਂ ਥਿਊਰੀਆਂ ਆ, ਕੌਨਸਪੀਰੇਸੀ ਥਿਊਰੀਆਂ ਇਸ ਦੇ ਵਿੱਚ ਚਲਾਉਂਦਾ ਰਿਹਾ ਹੈਗਾ ਆ। ਤੇ ਉਸ ਦੇ ਝੂਠ ਦੇ ਫੜਿਆ ਗਿਆ ਜਦੋਂ ਕਹਿੰਦੇ ਵੀ ਡੈਪੋਜੀਸ਼ਨ ਦੇ ਵਿੱਚ ਇਹਨੂੰ ਪੁੱਛਿਆ ਗਿਆ ਸੀਗਾ ਵੀ ਤੇਰੇ ਕੋਲ ਕੋਈ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਦੇ ਮੈਸੇਕਰ ਦੇ ਬਾਬਤ ਕੁਛ ਤੇਰੇ ਕੋਲ ਟੈਕਸਟ ਮੈਸੇजेस ਪਏ ਆ, ਤੇ ਇਸਨੇ ਉਦੋਂ ਕਹਿਤਾ ਸੀਗਾ ਵੀ ਨਹੀਂ। ਪਰ ਅੱਜ ਜਿਹੜੇ ਉਹ ਪੀੜਤ ਪਰਿਵਾਰਾਂ ਦੇ ਵਕੀਲ ਨੇ ਜਿਹੜੇ ਉਹ ਮੈਸੇजेस ਜਿਹੜੇ ਉਹ ਦਿਖਾ ਦਿੱਤੇ, ਤੇ ਇਸ ਨੂੰ ਬਾਰ-ਬਾਰ ਪੁੱਛਿਆ ਗਿਆ। ਪਰ ਜਿਹੜੀ ਕੱਲ ਜਿਹੜੀ ਜੱਜ ਸੀਗੇ ਉਹਨਾਂ ਨੇ ਵੀ ਇਸ ਨੂੰ ਬੜੀ ਤਾੜਨਾ ਕੀਤੀ ਵੀ ਭਾਈ ਇਹ ਤੇਰਾ ਸ਼ੋਅ ਨਹੀਂ ਚੱਲ ਰਿਹਾ ਹੈਗਾ, ਅਕਲ ਨੂੰ ਹੱਥ ਮਾਰ। ਤੇ ਜਿੱਦਾਂ ਜਿੱਦਾਂ ਦੇ ਸਵਾਲ ਸਿੱਧੇ ਪੁੱਛੇ ਜਾ ਰਹੇ ਆ ਉਹਨਾਂ ਦੇ ਜਿਹੜੇ ਉਹ ਜਵਾਬ ਦੇ। ਇਸ ਟਾਈਮ ਬਹੁਤ ਹੀ ਘਿਨਾਉਣੇ ਬੰਦਿਆਂ ਦੇ ਵਿੱਚੋਂ ਲੋਕ ਇਸ ਨੂੰ ਜਿਹੜੇ ਉਹ ਦੇਖਦੇ ਆ। ਮਾਸੂਮ ਬੱਚਿਆਂ ਦਾ ਜਿਸ ਜਿੱਦਾਂ ਕਤਲ ਹੋਇਆ ਤੇ ਉਸ ਨੂੰ ਝਠਲਾਉਣ ਦੀ ਜਿਹੜੀ ਆ ਉਸਨੇ ਕੋਸ਼ਿਸ਼ ਕਈ ਵਰੇ ਜਿਹੜੀ ਉਹ ਕੀਤੀ ਆ। ਹੁਣ ਇਸਨੇ ਬੈਂਕਰਪਸੀ ਦੇ ਲਈ ਵੀ ਕਹਿੰਦੇ ਫਾਈਲ ਕਰ ਦਿੱਤਾ ਹੈਗਾ ਆ। ਕੱਲ ਵੀ ਕਹਿੰਦੇ ਅਦਾਲਤ ਵਿੱਚ ਇੱਕ ਵਾਰੀ ਫੇਰ ਪੀੜਤ ਪਰਿਵਾਰਾਂ ਦੇ ਇੱਕ ਪਿਓ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਵੀ ਤੁਹਾਨੂੰ ਗਲਤ ਵੀਡੀਓਜ਼ ਜਿਹੜੀਆਂ ਆ ਉਹ ਦਿਖਾਈਆਂ ਗਈਆਂ। ਸੋ ਅੱਜ ਜਿਹੜਾ ਅਦਾਲਤ ਦੇ ਵਿੱਚ ਮੰਨਿਆ ਜ਼ਰੂਰ ਆ। ਇਹਦਾ ਹਸ਼ਰ ਜਿਹੜਾ ਇਹੋ ਜਿਹੇ ਬੰਦੇ ਦਾ ਤਾਂ ਬਹੁਤ ਮਾੜਾ ਜਿਹੜਾ ਉਹ ਹੋਣਾ ਚਾਹੀਦਾ ਹੈ। ਪਲੋਸੀ ਹੁਣਾਂ ਦੀ ਤਾਈਵਾਨ ਵਿਜ਼ਿਟ ਨੂੰ ਲੈ ਕੇ ਚਾਈਨਾ ਪੂਰੀ ਤਰ੍ਹਾਂ ਅੱਗ ਬਬੂਲਾ ਹੋਇਆ ਫਿਰਦਾ ਆ। ਅੱਜ ਬਾਈਡਨ ਹੁਣਾਂ ਦੇ ਨੈਸ਼ਨਲ ਐਡਵਾਈਜ਼ਰ ਆ, ਉਹਨਾਂ ਨੇ ਤਾਈਵਾਨ ਪਾਲਿਸੀ ਦੇ ਉੱਤੇ ਡਬਲ ਡਾਊਨ ਕੀਤਾ ਪਲੋਸੀ ਹੁਣਾਂ ਦੀ ਵਿਜ਼ਿਟ ਤੋਂ ਬਾਅਦ 'ਚ। ਚਾਈਨਾ ਨੇ ਬੀਜਿੰਗ ਦੇ ਵਿੱਚ US ਦਾ ਜਿਹੜਾ ਦੂਤਾਵਾਸ ਸੀਗਾ ਉਸ ਨੂੰ ਸੰਮਨ ਵੀ ਜਿਹੜਾ ਉਹ ਕਰ ਲਿਆ ਸੀਗਾ। ਲਗਾਤਾਰ ਜਿਹੜੀਆਂ ਟੈਨਸ਼ਨਸ ਆ ਉਹ ਵੱਧ ਰਹੀਆਂ ਆ US ਦੀਆਂ ਚੀਨ ਦੇ ਨਾਲ। ਹਾਊਸ ਸਪੀਕਰ ਨੈਂਸੀ ਪਲੋਸੀ ਦੀ ਇਸ 19 ਘੰਟੇ ਦੀ ਜਿਹੜੀ ਹਰਜੋਤ ਸਿੰਘ ਜੀ ਆ ਉਹ ਜਿਹੜੀ ਪਹੁੰਚੀ ਹੈ ਉੱਥੇ ਜਾ ਕੇ ਦੌਰੇ ਤੋਂ ਬਾਅਦ ਦੇ ਵਿੱਚ। ਪ੍ਰੈਜ਼ੀਡੈਂਟ ਦੇ ਨੈਸ਼ਨਲ ਐਡਵਾਈਜ਼ਰ ਜੇਕ ਸੁਲਿਵਨ ਉਹਨਾਂ ਨੇ ਕਿਹਾ ਆ ਵੀ ਪਿਛਲੇ ਕੁਛ ਦਿਨ ਕਾਫੀ ਬਿਜ਼ੀ ਰਹੇ ਆ ਪ੍ਰੈਜ਼ੀਡੈਂਟ ਹੁਣਾਂ ਦੇ। ਇਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਇਹ ਕਿਹਾ, ਕਹਿੰਦੇ ਵੀ ਅਲ-ਕਾਇਦਾ ਦਾ ਇਸ ਟਾਈਮ ਦਾ ਟੌਪ ਦਾ ਲੀਡਰ ਜ਼ਵਾਰੀ ਆ, ਉਸ ਨੂੰ ਮਾਰਿਆ ਆ। ਤੇ ਉਸ ਤੋਂ ਨਾਲ ਜਿਹੜੇ ਤਾਈਵਾਨ ਦੇ ਵਿੱਚ ਜਿਹੜਾ ਇੱਥੇ ਗਏ ਆ ਉਹ ਇੱਕ ਵੱਡਾ ਜਿਹੜਾ ਉਹ ਕਦਮ ਆ। ਚੀਨ ਨੇ ਅਨਾਊਂਸ ਕੀਤਾ ਵੀ ਉਹ ਮਿਲਟਰੀ ਐਕਟੀਵਿਟੀਜ਼ ਤਾਈਵਾਨ ਦੇ ਅਰਾਊਂਡ ਜਿਹੜੀਆਂ ਹੁਣ ਕਰਨਗੇ ਅਗਲੇ ਕੁਛ ਦਿਨਾਂ ਦੇ ਲਈ। ਸੋ ਹੁਣ ਅੱਗੇ ਦੇਖੋ ਕੀ ਬਣਦਾ ਹੈ। ਉੱਥੇ ਪਹੁੰਚੇ ਨੈਂਸੀ ਪਲੋਸੀ ਹੁਣਾਂ ਨੇ ਵੀ ਜਿਹੜੀ ਤਾਈਵਾਨ ਦੀ ਸੀਗੀ ਰਾਸ਼ਟਰਪਤੀ, ਉਸ ਦੀ ਵੀ ਸਲਾਹਨਾ ਕੀਤੀ। ਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਚਾਈਨਾ ਦੇ ਡਰ ਦੇਖਣੋਂ ਇਹ ਨਹੀਂ ਆ ਵੀ ਵਰਲਡ ਲੀਡਰਸ ਨੇ ਤਾਈਵਾਨ ਦੇ ਵਿੱਚ ਆਉਣਾ ਬੰਦ ਕਰ ਦੇਣਾ ਆ। ਤੇ ਇੱਕ ਵਾਰੀ ਫਿਰ ਉਹਨਾਂ ਨੇ ਇਹੀ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਆ ਵੀ ਅਮਰੀਕਾ ਤਾਈਵਾਨ ਨੂੰ ਨਹੀਂ ਛੱਡੇਗਾ। ਸੋ ਚੀਨ ਨੇ ਮਿਲਟਰੀ ਐਕਟੀਵਿਟੀ ਵਧਾਉਣੀ ਆ ਤੇ ਤਾਈਵਾਨ ਨੇ ਆਪਣੀ ਜਿਹੜੀ ਮਿਲਟਰੀ ਅਲਰਟਨੈਸ ਆ ਉਹ ਕਿੰਨੇ ਚਕੰਨੇ ਰਹਿਣੇ ਆ ਉਸ ਨੂੰ ਇਸ ਟਾਈਮ ਦੇ ਸਭ ਤੋਂ ਹਾਈਐਸਟ ਅਲਰਟ ਲੈਵਲ ਦੇ ਉੱਤੇ ਕਰ ਦਿੱਤਾ ਹੈਗਾ ਆ। ਸੋ ਜਿਹੜਾ ਹਰਜੋਤ ਸਿੰਘ ਜੀ ਇਸ ਦੇ ਨਾਲ ਏਸ਼ੀਆ ਹੀ ਇੱਕ ਐਜ ਦੇ ਉੱਤੇ ਐਜ ਆਫ ਦਾ ਸੀਟ ਜਿਹੜਾ ਆ ਉਹ ਉੱਥੇ ਪਹੁੰਚ ਚੁੱਕਾ ਆ। ਅੱਗੇ ਉੱਥੇ ਕੀ ਬਣੂਗਾ, ਕਿਵੇਂ ਹੋਣਾ ਆ, ਚੀਨ ਕਿੱਦਾਂ ਦੇ ਕਦਮ ਜਿਹੜੇ ਉਹ ਚੁੱਕ ਸਕਦਾ ਆ, ਇਹ ਦੇਖਣ ਵਾਲੀ ਗੱਲ ਆ। ਪਰ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ ਵੀ ਚੀਨ ਜਾਂ ਰੂਸ ਅੱਗੇ ਨਾ ਲੰਘ ਜਾਣ, ਅਮਰੀਕਾ ਦੀ ਇਹ ਬੜੀ ਦੂਰ ਦੀ ਸੋਚਣੀ ਵੀ ਆ ਤੇ ਇਸ ਨੂੰ ਇਸ ਤਰੀਕੇ ਨਾਲ ਵੀ ਦੇਖਿਆ ਜਾ ਰਿਹਾ ਆ। ਦੋਨਾਂ ਨੂੰ ਹੋ ਸਕਦਾ ਹੈ ਵੀ ਜੰਗਾਂ ਦੇ ਵਿੱਚ ਉਲਝਾ ਕੇ ਤੇ ਆਪਣਾ ਜਿੱਥੇ ਉਹ ਪਿੱਛੇ ਰਹਿ ਗਏ ਆ ਉਸ ਦੇ ਵਿੱਚ ਅੱਗੇ ਲੰਘ ਜਾਣ। ਤਾਈਵਾਨ ਦੇ ਉੱਤੇ ਚਾਈਨਾ ਕਬਜ਼ਾ ਇਕੱਲਾ ਇਹੀ ਨਹੀਂ ਵੀ ਆਪਣੀ ਪਿੱਠ ਜਿਹੜੀ ਆ ਉਹ ਥਾਪੜਨ ਦੇ ਲਈ ਦੁਨੀਆ ਦਾ ਸਭ ਤੋਂ ਜ਼ਿਆਦਾ ਜਿਹੜਾ ਸੈਮੀ ਕੰਡਕਟਰ ਦੀ ਪ੍ਰੋਡਕਸ਼ਨ ਆ
ਜੋ ਕਿ ਅੱਜ ਕੱਲ ਹਰ ਇੱਕ ਚੀਜ਼ ਦੇ ਵਿੱਚ ਵਰਤਿਆ ਜਾਂਦਾ ਹੈ। ਜਿਹੜੀਆਂ ਚਿਪਸ ਲੱਗਦੀਆਂ ਆ ਉਹ ਤਾਈਵਾਨ ਦੇ ਵਿੱਚ ਸਭ ਤੋਂ ਵੱਡੇ ਪੱਧਰ ਦੇ ਉੱਤੇ ਹੁੰਦਾ ਆ। ਹੁਣ ਅਮਰੀਕਾ 'ਚ ਕੁਛ ਦਿਨ ਪਹਿਲਾਂ ਹੀ ਸੈਨੇਟ ਨੇ ਇਹ ਬਿੱਲ ਪਾਸ ਕੀਤਾ ਜਿਸ ਦੇ ਵਿੱਚ ਬਿਲੀਅਨਸ ਆਫ ਡਾਲਰ ਦੀਆਂ ਵੱਡੀਆਂ ਕਾਰਪੋਰੇਸ਼ਨਸ ਨੂੰ ਰਿਆਇਤਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ, ਜਿਹਦੇ ਨਾਲ ਨਵੇਂ ਸੈਮੀਕੰਡਕਟਰ ਪਲਾਂਟਸ ਜਿਹੜੇ ਆ ਮੈਨੂਫੈਕਚਰਿੰਗ ਦੇ ਅਮਰੀਕਾ ਦੇ ਵਿੱਚ ਜਿਹੜੇ ਉਹ ਸ਼ੁਰੂ ਕੀਤੇ ਜਾਣੇ ਆ। ਸੋ ਉਹ ਤਾਈਵਾਨ ਜੇ ਚੀਨ ਦੇ ਹੱਥ ਚੜ੍ਹਦਾ ਆ, ਫਿਰ ਤਾਂ ਦੁਨੀਆ ਭਰ ਦੇ ਵਿੱਚ ਹਰਜੋਤ ਸਿੰਘ ਜੀ ਸੈਮੀਕੰਡਕਟਰ ਦੇ ਉੱਤੇ ਕਬਜ਼ਾ ਕਹਿ ਸਕਦੇ ਹਾਂ, ਜਾਂ ਸਪਲਾਈ ਚੇਨ ਦੇ ਉੱਤੇ ਚੀਨ ਦਾ ਦਬਦਬਾ ਜਿਹੜਾ ਹੋਊਗਾ, ਤੇ ਅਮਰੀਕਾ ਉਹ ਚੀਜ਼ ਵੀ ਨਹੀਂ ਚਾਹੁੰਦਾ। ਸੋ ਭੂਗੋਲਿਕ ਤੌਰ ਦੇ ਉੱਤੇ ਤੇ ਸੈਮੀਕੰਡਕਟਰ ਦੇ ਭਵਿੱਖ ਨੂੰ ਲੈ ਕੇ ਵੀ ਅਮਰੀਕਾ ਤਾਈਵਾਨ ਦੇ ਨਾਲ ਜਿਹੜਾ ਉਹ ਖੜਦਾ ਨਜ਼ਰ ਆ ਰਿਹਾ ਹੈਗਾ ਆ। ਕੀ ਹੁੰਦਾ ਹੈ ਅੱਗੇ, ਚਾਈਨਾ ਕਿੱਦਾਂ ਦਾ ਇਸ ਦੇ ਪ੍ਰਤੀ ਜਵਾਬ ਦਿੰਦਾ ਆ, ਉਸ ਦੇ ਲਈ ਆਪਾਂ ਨੂੰ ਇੰਤਜ਼ਾਰ ਕਰਨਾ ਪਵੇਗਾ।